व्यूअर्स वेलकम अगेन जी। डॉक्टर साहब साडे कोल फेसबुक मैसेज आया है राजपुरा तो वीर अलंकार सिंह शाही जी का। ये लिखते हैं डॉक्टर साहब अते भैन नीलम कौर जी वाहिगुरू जी का खालसा वाहिगुरू जी की फतेह। लिखत मौके तो थोड़ी लेट है। देखो जट दी अकल गई मझ वेच के घोड़ी लई दुध पीनू गे लिद चुकनी पई। ਇਹੋ ਕੰਮ ਕੀਤਾ ਹੈ ਸੁਖਪਾਲ ਖੈਰੇ ਨੇ। ਸਰਬੱਤ ਖਾਲਸਾ ਦੀ ਹਮਾਇਤ ਕਰਕੇ ਜਾਂ ਹੋਰ ਸਿੱਖ ਮੁੱਦਿਆਂ ਦੀ ਚਰਚਾ ਕਰਕੇ ਜਿਹੜੀ ਥੋੜੀ ਬਹੁਤ ਇੱਜ਼ਤ ਬਣਾਈ ਸੀ ਸਿੱਖ ਕੌਮ ਵਿੱਚ, ਉਹ ਆਮ ਆਦਮੀ ਦਾ ਝਾੜੂ ਚੁੱਕ ਕੇ ਸਾਰੀ ਗਵਾ ਲਈ ਹੈ। ਉੱਤੋਂ ਜਾ ਵੜਿਆ ਅਮਰੀਕਾ। ਇਹ ਨਿਰਣਾ ਵੀ ਇਸ ਲਈ ਆ ਬੈਲ ਮੁਝੇ ਮਾਰ ਸਾਬਤ ਹੋਇਆ। ਜੀ ਡਾਕਟਰ ਸਾਹਿਬ। ਵੀਰ अलंकार सिंह शाही जी का बहुत बहुत शुक्रिया। उन्होंने सानू राजपुरे तो लिखा जी ਤੇ ਉਹਨਾਂ ਨੇ ਗੱਲ ਬੜੇ ਸਾਦੇ ਅੰਦਾਜ਼ ਦੇ ਵਿੱਚ, ਕਿਉਂਕਿ ਕਹਾਣੀਆਂ ਇਸ ਕਿਸਮ ਦੀਆਂ ਹੀ ਸੀ ਜਿਹੜੀ ਐਂਸ਼ੀਐਂਟ ਵਿਜ਼ਡਮ ਹੈ ਕਿ ਭਾਈ ਤੁਸੀਂ ਕਿੱਥੇ ਮੱਝ ਸੀ ਵੀ ਮੱਝ ਦੀ ਸੇਵਾ ਤਾਂ ਚਲੋ ਕਰਨੀ ਪੈਂਦੀ ਹੈ ਪਰ ਘੱਟੋ ਘੱਟ ਦੁੱਧ ਤਾਂ ਦਿੰਦੇ ਸੀ। ਉਹਨੂੰ ਲੱਗਾ ਕਿ ਵੀ ਇਹ ਪੱਠੇ ਪਾ ਪਾ ਕੇ ਥੱਕ ਗਿਆ ਹੋਣਾ, ਕਹਿੰਦਾ ਛੱਡੋ ਮੱਝ ਵੇਚੋ ਜੀ ਤੇ ਘੋੜੀ ਲੈ ਆਇਆ। ਸੈਰ ਕਰਾਂਗੇ ਹੁਣ ਘੋੜੀ ਦੀ ਸੈਰ ਕਾਹਦੀ, ਹੁਣ ਉਹ ਮੱਝ ਤਾਂ ਦੁੱਧ ਦਿੰਦੇ ਸੀ, ਹੁਣ ਘੋੜੀ ਦੀ ਲਿੱਦ ਤੁਰੇ ਜਾਂਦੇ ਤੇ ਵੀ ਉਹਨੂੰ ਸਾਫ਼ ਕਰਨੀ ਪਈ। ਸੋ ਉਹਨੇ ਕਿਹਾ ਕਿ ਭਈਆ ਇਹੀ ਹਾਲ ਸੁਖਪਾਲ ਖਹਿਰੇ ਹੋਰਾਂ ਦਾ ਹੋਇਆ ਕਿ ਭਾਈ ਜੇ ਕਾਂਗਰਸ ਛੱਡੀ ਤੁਸੀਂ, ਕਿਉਂਕਿ ਚਲੋ ਇੱਕ ਚੰਗੀ ਸੋਚ ਦਿਖਾਈ, ਸਰਬੱਤ ਖਾਲਸੇ ਦੀ ਹਮਾਇਤ ਕੀਤੀ, ਦੇਸ਼ ਧਰੋਹ ਦੇ ਕੇਸਾਂ ਵਾਲਿਆਂ ਦੇ ਜਿਹੜੇ ਜਿਨ੍ਹਾਂ ਤੇ ਪਾਏ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਔਰ ਬੈਲੈਂਸਡ ਪਹੁੰਚ ਹੈ ਬਹੁਤ ਸਾਰੇ ਇਸ਼ੂਜ਼ ਤੇ। ਪਰ ਮੈਨੂੰ ਨਹੀਂ ਇਹ ਸਮਝ ਆਈ ਔਰ ਇਹ ਗੱਲ ਮੈਂ ਪਬਲਿਕਲੀ ਵੀ ਉਹਨਾਂ ਨੂੰ ਬੈਠੇ ਸੀ ਦੀਵਾਨ 'ਚ, ਜਦੋਂ ਉਹਨਾਂ ਨੂੰ ਮੈਂ ਪੁੱਛੀ ਕਿ ਮੈਂ ਕਿਹਾ ਜੀ ਤੁਸੀਂ ਤਾਂ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਜਿਹੜੀਆਂ ਦਿੱਲੀ ਆਧਾਰਿਤ ਪਾਰਟੀਆਂ ਨੇ ਇਹਨਾਂ 'ਚੋਂ ਪੰਜਾਬ ਦਾ ਕਲਿਆਣ ਨਹੀਂ ਹੋਣਾ, ਕਿ ਵੀ ਪੰਜਾਬ ਨੂੰ ਆਪਣੀ ਪਾਰਟੀ ਜਿਹੜੀ ਆ ਉਹ ਉਹਨਾਂ ਨੇ ਕਿਹਾ ਅਕਾਲੀ ਦਲ ਨੇ ਬਿਟਰੇ ਕੀਤਾ। ਅਕਾਲੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਸੀ ਜਦੋਂ ਬਣੀ ਹੈ ਪਾਰਟੀ। ਤੇ ਫਿਰ ਕੀ ਸੁਝਿਆ ਸੁਖਪਾਲ ਸਿੰਘ ਖਹਿਰੇ ਨੂੰ ਕਿ ਵੀ ਉਹਨਾਂ ਨੂੰ ਲੱਗਿਆ ਕਿ ਵੀ ਕਾਂਗਰਸ ਚੋਂ ਨਿਕਲ ਕੇ ਜਿਹੜਾ ਆਮ ਆਦਮੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗੀ। ਕਿਉਂਕਿ ਦੇਖੋ ਬੇਸਿਕ ਗ੍ਰੇਨ ਮੈਨੂੰ ਨਹੀਂ ਲੱਗਦਾ ਕਿ ਵੀ ਪੋਲੀਟੀਕਲ ਗ੍ਰੇਨ ਡਿਸਓਨੈਸਟ ਹੈ। ਹਾਲਾਂਕਿ ਜਦੋਂ ਤੁਸੀਂ ਆਰਥਿਕ ਡੀਲਸ ਦੇਖਦੇ ਹੋ ਤਾਂ ਉੱਥੇ ਕੋਈ ਕਲੀਨ ਨਹੀਂ ਹੈ, ਹੈਂਕੀ ਪੈਂਕੀ ਸਾਰਿਆਂ ਦਾ ਹੀ ਹੈ, ਕਿਸੇ ਨਾ ਕਿਸੇ ਦੇ ਆਪਣੇ ਆਪਣੇ ਹਰ ਇੱਕ ਦਾ ਲੈਵਲ ਹੈ ਕਿ ਕੌਣ ਕਿੱਥੋਂ ਠੂੰਗਾ ਮਾਰਦਾ ਹੈ। ਲੇਕਿਨ ਘੱਟੋ ਘੱਟ ਇਸ਼ੂਜ਼ ਦੇ ਉੱਤੇ ਕਲੈਰਿਟੀ ਹੈ ਔਰ ਕੋਈ ਐਸਾ, ਕਿਉਂਕਿ ਪਾਵਰ ਵੀ ਨਹੀਂ ਆਈ, ਇੱਕ ਵਾਰੀ MLA ਬਣੇ ਔਰ ਲੇਕਿਨ ਫਿਰ ਵੀ ਪ੍ਰੋਮਿਸ ਸੀ ਕਿ ਵੀ ਬੰਦਾ ਜੇ ਆਪਣੇ ਆਪ ਨੂੰ ਸਰੂਪ 'ਚ ਲਿਆ ਕੇ, ਪਹਿਲੀ ਗੱਲ ਤਾਂ ਵੈਸੇ ਹੀ ਜਦੋਂ ਤੁਸੀਂ, ਕਿਉਂਕਿ ਸੁਖਜਿੰਦਰ ਸਿੰਘ ਇਹਨਾਂ ਦਾ ਪਿਤਾ ਪਹਿਲਾ MLA ਸੀ ਪੰਜਾਬ ਅਸੈਂਬਲੀ 'ਚ ਜਿਹੜਾ ਕੇਸਰੀ ਪੱਗ ਬੰਨ੍ਹ ਕੇ ਅਸੈਂਬਲੀ 'ਚ ਗਿਆ ਕਿ ਮੈਂ ਖਾਲਿਸਤਾਨੀ ਹਾਂ। ਸੋ ਜ਼ਾਹਰ ਹੈ ਕਿ ਜੇ ਹੁਣ ਪੁੱਤਰ ਧੀਆਂ ਨੇ ਆਪਣੇ ਪਿਓ ਦੀ ਲੈਗੇਸੀ ਨੂੰ ਅੱਗੇ ਤੋਰਨਾ ਹੋਏ ਤਾਂ ਗੱਲ ਤਾਂ ਇਹ ਸੀ ਕਿ ਵੀ ਇਹਨਾਂ ਦੀ ਠੀਕ ਥਾਂ ਜਿਹੜੀ ਆ ਉਹ ਪੰਥਕ ਪਿੜ ਦੇ ਵਿੱਚ ਸੀ। ਕਾਂਗਰਸ ਜਾਣਾ, ਹਾਲਾਂ ਕਾਂਗਰਸ ਤਾਂ ਇਹ ਸੀ ਕਿ ਵੀ ਪੈਰ ਸੁਖਜਿੰਦਰ ਸਿੰਘ ਦੇ ਵੀ ਨਹੀਂ ਸੀ ਲੱਗਣ ਦਿੱਤੇ। ਤਾਂ ਉਹਨਾਂ ਦੇ ਜਿਉਂਦੇ ਜੀ ਉਹਨੇ ਦੇਖਿਆ ਕਿ ਵੀ ਜਿਸ ਹਲਕੇ 'ਚੋਂ ਰਾਮਗੜ੍ਹ 'ਚੋਂ ਹੈ ਜਗੀਰ ਕੌਰ, ਉੱਥੋਂ ਅਕਾਲੀਆਂ ਦੀ ਕੈਂਡੀਡੇਟ ਹੁੰਦੀ ਹੈ ਤੇ ਵੀ ਬਣ ਵੀ ਜਾਏਗਾ ਅਕਾਲੀ, ਇੱਥੇ ਪੈਰ ਲੱਗਣ ਨਹੀਂ ਦੇਣੇ ਤੇ ਕਾਂਗਰਸ 'ਚ ਜਾਓ। ਫਿਰ ਜੇ ਤੁਸੀਂ ਕਾਂਗਰਸ 'ਚ ਗਏ ਹੋ ਤਾਂ ਫਿਰ ਕਾਂਗਰਸੀ ਬਣ ਕੇ ਰਹੋ, ਉੱਥੇ ਵੀ ਅੰਦਰਲਾ ਤਾਂ ਮਾਰਦਾ ਤੁਣ ਕੇ। ਤੇ ਜੇ ਤੁਸੀਂ ਫਿਰ ਤੁਹਾਨੂੰ ਲੱਗਿਆ ਵੀ ਇੱਥੇ ਗੁਜ਼ਾਰਾ ਨਹੀਂ, ਤੁਹਾਨੂੰ ਕਿਵੇਂ ਲੱਗਦਾ ਵੀ ਆਮ ਆਦਮੀ ਪਾਰਟੀ ਉਸੇ ਨੈਸ਼ਨਲ ਪਾਰਟੀ 'ਚ ਤੁਹਾਡੀਆਂ ਪੰਜਾਬੀ ਐਸਪੀਰੇਸ਼ਨਸ ਜਾਂ ਸਿੱਖ ਐਸਪੀਰੇਸ਼ਨਸ ਜਿਹੜੀਆਂ ਨੇ ਉਹ ਹੋਣਗੀਆਂ ਰਿਜ਼ੋਲਵ। ਹਾਲਾਂਕਿ ਚਲੋ ਅਮਰੀਕਾ ਆ ਕੇ ਜਿਵੇਂ ਹੁਣ ਅਮਰਿੰਦਰ ਸਿੰਘ ਫੁੰਕਾਰੇ ਮਾਰ ਕੇ ਇੱਧਰ ਉੱਧਰ ਕਰਦਾ, ਕੋਈ ਸੁਖਪਾਲ ਖਹਿਰੇ ਨੇ ਕੋਈ ਨੈਗੇਟਿਵ ਇਸ ਕਿਸਮ ਦਾ ਨਹੀਂ ਕੀਤਾ। ਪਰ ਹੁਣ ਜੇ ਤੁਸੀਂ ਕਹੋ ਜੀ ਗੁਰਦੁਆਰੇ ਜਾ ਕੇ ਸਿੱਖਾਂ ਤੋਂ ਵੀ ਮਾਨਤਾ ਲੈਣੀ ਹੈ ਤਾਂ ਫਿਰ ਜ਼ਾਹਰ ਹੈ ਕਿ ਤੁਹਾਨੂੰ ਸੁਣਨਾ ਵੀ ਪਏਗਾ ਉਹੀ ਕੁਛ। ਤੇ ਕੁਦਰਤੀ ਉੱਥੇ ਤਾਂ ਹੋਇਆ ਰਿਚਮੰਡ ਹਿੱਲ ਜਿੱਦਣ ਪਿਛਲੇ ਐਤਵਾਰ ਸੀ, ਉੱਥੇ ਵੀ ਉਹਨਾਂ ਦੇ ਸਾਥੀ ਔਰ ਉਹ ਆ ਗਏ, ਭਾਵੇਂ ਮੱਥਾ ਹੀ ਟੇਕਿਆ ਤੇ ਉੱਥੇ ਫਿਰ ਉਹ ਜਾਓ ਜਲਾਲ ਖਾਲਿਸਤਾਨ ਡੈਕਲੇਰੇਸ਼ਨ ਡੇ ਦਾ, ਪਰ ਚਲੋ ਉਹਨਾਂ ਨੇ ਬੋਲਣ ਦੀ ਥਾਂ ਤੇ ਮੱਥਾ ਟੇਕ ਕੇ ਜਾਣ ਦੀ ਭਲਾਈ ਸਮਝੀ। ਸੋ ਜੇ ਉਹਨਾਂ ਨੂੰ ਲੱਗਦਾ ਕਿ ਆ ਬੈਲ ਮੁਝੇ ਮਾਰ ਉਹਨਾਂ ਨੇ ਕਰਨਾ ਹੈ ਤਾਂ ਫਿਰ ਉਹਨਾਂ ਨੂੰ ਇਹ ਵੀ ਤਾਂ ਲੱਗ ਗਿਆ ਹੋਣਾ ਕਿ ਜਹਾਂ ਜਾਈਏਗਾ ਮੁਝੇ ਪਾਈਏਗਾ। ਤੁਸੀਂ ਠੀਕ ਕਿਹਾ ਡਾਕਟਰ ਸਾਹਿਬ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦੇ ਸ਼ਲੋਕ ਸਹਿਸਕ੍ਰਿਤੀ ਦਾ ਸ਼ਲੋਕ ਚੁਣਿਆ, ਮਹੱਲਾ ਪੰਜਵਾਂ ਜੀ। ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੇ ਬਿਖਮ ਸਥਾਨ ਮਨ ਮੋਹ ਮਦਰੰਗ ਮਹਾ ਅਸਾਦ ਪੰਚ ਤਸਕਰੈ
ਹੀਤ ਮੋਹ ਭੈ ਭਰਮ ਭਮਣੰ ਅਹੰ ਫਾਂਸ ਤੀਖਣ ਕਠਿਨੈ ਪਾਵਕ ਤੋ ਅਸਾਧ ਕੋਰੰ ਅਗੰਮ ਤੀਰ ਨਹਿ ਲੰਘ ਨਹਿ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਧਰਣ ਕਿਰਪਾ। ਹੁਣ ਬਹੁਤ ਵਾਰ ਸਕੂਲਾਂ ਦੇ ਦਿਨਾਂ 'ਚ ਵੀ ਜਿਹੜੇ ਪੁਰਾਣੇ ਟੀਚਰ ਸੀ ਜਾਂ ਕਈ ਵਾਰੀ ਜਿਹੜੇ ਥੋੜ੍ਹੇ ਟਫ ਮਾਪਿਓ ਸੀ, ਆਮ ਹੀ ਬੱਚੇ ਨੂੰ ਕਹਿਣਾ ਕਿ ਖੋਤਾ, ਗਧਾ। ਯਾਦ ਹੈ ਇੱਕ ਸਟੂਡੈਂਟ ਕੋਲ ਕਹਿੰਦਾ, ਮਾਸਟਰ ਜੀ ਖੋਤੇ ਤੇ ਗਧੇ 'ਚ ਕੀ ਫਰਕ ਹੈ? ਉਹ ਕਹਿੰਦਾ ਬਹਿ ਜਾ, ਖੋਤਾ ਨਾ ਹੋਏ ਤਾਂ ਗਧਾ ਜਿਹਾ। ਉਹਨੂੰ ਪਤਾ ਲੱਗ ਗਿਆ ਵੀ ਇੱਕੋ ਹੀ ਹੈ ਕੰਮ। ਗੁਰਬਾਣੀ 'ਚ ਜਦੋਂ ਮਨੁੱਖ ਦੀ ਡਿਵਾਈਨਨੈਸ ਨੂੰ, ਰੱਬੀ ਤੱਤ ਨੂੰ ਗੁਰੂ ਸਾਹਿਬ ਨੇ ਤੁਣਕਾ ਦਿੱਤਾ ਤੇ ਉਹਨੂੰ ਜਿਹੜਾ ਜੰਗਲੀ ਜਾਨਵਰ, ਕਿਉਂਕਿ ਬੰਦੇ ਦੇ ਅੰਦਰ ਜੇ ਅਸੀਂ ਈਵਨ ਐਵੋਲੂਸ਼ਨ ਦੀ ਪ੍ਰੋਸੈਸ ਦੀ ਗੱਲ ਵੀ ਕਰੀਏ, ਬਹੁਤ ਸਾਰੀਆਂ ਬਿਰਤੀਆਂ ਤਾਂ ਪਸ਼ੂ ਬਿਰਤੀਆਂ ਨੇ। ਉਹ ਅਸੀਂ ਭਾਵੇਂ ਪੁਰਾਣੇ ਉਸ ਵਿਕਾਸ ਦੀ ਪ੍ਰੋਸੈਸ 'ਚੋਂ ਇਨਹੈਰੈਂਟ ਕਰਦੇ ਹਾਂ ਜਾਂ ਕਿਵੇਂ ਵੀ ਹੈ। ਤੇ ਜਿਹੜਾ ਡਿਵਾਈਨ ਹੈ, ਜਿਹੜਾ ਰੱਬੀ ਤੱਤ ਹੈ, ਬਹੁਤ ਵਾਰ ਪਸ਼ੂ ਬਿਰਤੀਆਂ ਦੇ ਵਿੱਚੋਂ ਥੱਲੇ ਦੱਬ ਜਾਂਦਾ ਹੈ ਜੀ। ਤੇ ਗੁਰੂ ਸਾਹਿਬ ਨੇ ਉਸ ਰੱਬੀ ਤੱਤ ਨੂੰ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹਦੇ ਨਾਲ ਜੋੜਨ ਦੇ ਲਈ ਬੰਦੇ ਨੂੰ ਇਹ ਯਾਦ ਕਰਵਾਇਆ ਕਿ ਤੇਰੀ ਆਹ ਕਰਤੂਤ ਖੋਤੇ ਵਰਗੀ ਹੈ, ਆਹ ਤੇਰੀ ਜਿਹੜੀ ਹੈ ਕਰਤੂਤ ਗਿੱਦੜ ਵਰਗੀ ਹੈ, ਆਹ ਤੂੰ ਬਿਹੇਵ ਸੂਰ ਵਾਂਗ ਕਰਦਾ, ਜਿਵੇਂ ਸੂਕਰ ਹੈ, ਕੂਕਰ ਹੈ, ਗਰਦਭ ਹੈ, ਸੂਰ, ਕੁੱਤਾ, ਗਧਾ, ਤੇਰੀ ਇਹ ਕਰਤੂਤ ਹੈ। ਹੁਣ ਇਹਦੇ 'ਚ ਵੀ ਗੁਰੂ ਸਾਹਿਬ ਨੇ 3 ਉਦਿਆਨ ਬਸਨੰਗ ਸੰਸਾਰਕ ਸੰਬੰਧੀ, ਕਿ ਮਨੁੱਖ ਭਾਵੇਂ ਇਸ ਦੁਨੀਆ 'ਚ ਹੈ ਪਰ ਉਹ ਤਾਂ ਜੰਗਲ ਦੇ ਵਾਂਗ ਬਿਹੇਵ ਕਰ ਰਿਹਾ ਜਿਵੇਂ ਉਹ ਜੰਗਲੀ ਜਾਨਵਰਾਂ ਨਾਲ ਰਹਿੰਦਾ ਹੋਏ। ਸਵਾਨ ਸਿਆਲ ਖਰੈ, ਸਵਾਨ ਕੁੱਤੇ ਨੂੰ ਕਹਿੰਦੇ ਨੇ, ਸਿਆਲ ਗਿੱਦੜ ਨੂੰ ਕਹਿੰਦੇ ਨੇ, ਖਰੈ ਖੋਤਾ, ਖਰ ਤੋਂ ਹੀ ਖੋਤਾ ਹੈ, ਸੰਸਕ੍ਰਿਤ ਦਾ ਸ਼ਬਦ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਤੂੰ ਰਹਿੰਦਾ ਤਾਂ ਇਸ ਦੁਨੀਆ 'ਚ ਹੈ ਪਰ ਤੇਰੇ ਸੰਬੰਧੀ ਜਿਹੜੇ ਨੇ ਉਹ ਕੁੱਤੇ, ਗਿੱਦੜ ਤੇ ਖੋਤੇ ਨੇ, ਕਿ ਵੀ ਤੂੰ ਕੁੱਤੇ ਵਾਂਗ ਲੋਭੀ ਹੈ, ਜਿਹੜਾ ਤੇਰਾ ਨੌਨ ਸਟਾਪ ਬਾਰਕਿੰਗ ਹੈ, ਸ਼ਿਕਾਇਤ ਹੈ ਜੀਵਨ ਤੋਂ, ਗਿੱਦੜ ਵਾਂਗ ਜਿਹੜਾ ਹੈ ਉਹ ਉਜਾੜੂ ਤੇ ਭਗੌੜਾਪਨ ਹੈ, ਤੇ ਖੋਤੇ ਵਾਂਗ, ਖੋਤਾ ਵਿਚਾਰਾ ਭਾਵੇਂ ਜਿੰਨਾ ਮਰਜੀ ਭਾਰ ਲੱਦ ਲੈ ਉਹਨੂੰ ਖੋਤਾ ਜਿਹਾ ਹੀ ਕਹਿੰਦੇ ਨੇ। ਹੁਣ ਪਤਾ ਨਹੀਂ ਇੱਥੇ ਤਾਂ ਉਹਨਾਂ ਡੈਮੋਕ੍ਰੇਟਾਂ ਦਾ ਪਾਰਟੀ ਨਿਸ਼ਾਨ ਹੈ ਖੋਤਾ, ਪਤਾ ਨਹੀਂ ਵਾਈਸ ਮੰਨਦੇ ਹੋਣੇ ਨੇ ਖੋਤੇ ਨੂੰ। ਅਸੀਂ ਤਾਂ ਭਾਰ ਲੱਦ ਕੇ ਵਿਚਾਰਾ ਬੋਲਦਾ ਨਹੀਂ ਤਾਂ ਉਹਨੂੰ ਅਸੀਂ ਜਿਹੜਾ ਉਹ ਖੋਤਾ ਬਣਾ ਦਿੱਤਾ। ਬਿਖਮ ਸਥਾਨ ਮਨ ਮੋਹ ਮਦਰੰਗ, ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਤੇਰੇ ਮਨ ਦੇ ਅੰਦਰ ਮੋਹ ਦੀ ਸ਼ਰਾਬ ਨੇ ਤੈਨੂੰ ਬਿਲਕੁਲ ਉਸ ਔਖੇ ਥਾਂ ਦੇ ਉੱਤੇ ਖੜਾ ਕੀਤਾ ਹੋਇਆ। ਮਹਾ ਅਸਾਧ ਪੰਜ ਤਸਕਰ ਹੈ, ਤਸਕਰ ਚੋਰ ਨੂੰ ਕਹਿੰਦੇ ਨੇ, 5 ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਿ ਵੀ ਇਹ ਜਿਹੜੇ 5 ਚੋਰ ਨੇ। ਅਸਾਧ ਹੁੰਦਾ ਹੈ 2 ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ, ਇੱਕ ਸਾਧੇ ਰੋਗ, ਅਸਾਧੇ, ਇੱਕ ਜਿਹੜੇ ਠੀਕ ਹੋ ਸਕਦੇ ਨੇ, ਇੱਕ ਅਸਾਧੇ ਜਿਹੜੇ ਠੀਕ ਨਹੀਂ ਹੁੰਦੇ। ਕਿ ਆ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ 5 ਚੋਰ ਅਸਾਧ ਜਿਹੜੇ ਨੇ ਇਹ ਤੈਨੂੰ ਚੰਬੜੇ ਹੋਏ ਨੇ। ਹੀਤ ਮੋਹ ਭੈ ਭਰਮ ਭ੍ਰਮਣੰ ਅਹੰਗ ਫਾਂਸ ਤੀਖਣ ਕਠਿਨ, ਕਿ ਵੀ ਤੂੰ ਮੋਹ ਦੇ ਵਿੱਚ, ਹਿੱਤ ਦੇ ਵਿੱਚ, ਭਰਮ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ ਔਰ ਇਹਨਾਂ ਦੇ ਹੰਕਾਰ ਦੇ ਵਿੱਚ ਫਸ ਕੇ, ਅਹੰਕਾਰ ਤੋਂ ਹੈ ਫਸ ਕੇ ਇਸ ਕਠਿਨਤਾ ਦੇ ਵਿੱਚ, ਔਖ ਦੇ ਵਿੱਚ ਜਿਉਂਦਾ ਹੈ, ਜਿਹੜੇ ਕਿ ਪਸ਼ੂਆਂ ਵਾਲੇ ਤੇਰੇ ਸਾਰੇ ਗੁਣ ਨੇ ਜੀ। ਪਾਵਕ ਤੋਂ ਅਸਾਧ ਘੋਰੰ, ਪਾਵਕ ਅੱਗ ਨੂੰ ਕਹਿੰਦੇ ਨੇ, ਤੋਂ ਪਾਣੀ ਨੂੰ ਕਹਿੰਦੇ ਨੇ, ਕਿ ਵੀ 4 ਚਫੇਰੇ ਅੱਗ ਔਰ ਪਾਣੀ ਦਾ ਜਿਹੜਾ ਉਸ ਕਿਸਮ ਦਾ ਔਖਾ ਰਾਹ ਹੈ ਉਸ ਦੇ ਵਿੱਚ ਤੂੰ ਜੀ ਰਿਹਾ। ਔਰ ਇਹ ਜਿਹੜਾ ਮੋਹ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦੀ ਗੱਲ ਹੈ। ਅਗੰਮ ਤੀਰ ਨਹਿ ਲੰਘ ਨੇ, ਅਗੰਮ ਜਿਹੜਾ ਰੱਬੀ ਦਰਿਆ ਜਾਂ ਸਮੁੰਦਰ ਦਾ ਦੂਸਰਾ ਪਾਸਾ ਹੈ, ਤੀਰ ਕਹਿੰਦੇ ਨੇ ਕੰਢੇ ਨੂੰ, ਵੀ ਉੱਥੇ ਤੂੰ ਪਹੁੰਚ ਨਹੀਂ ਸਕਦਾ ਕਿਉਂਕਿ ਤੂੰ ਇਹਨਾਂ ਸਾਰਿਆਂ ਦੇ ਵਿੱਚ ਘਿਰਿਆ ਹੋਇਆ ਹੈ। ਤੇਰੀ ਸੋਚ ਗਿੱਦੜ, ਕੁੱਤੇ, ਖੋਤੇ ਵਰਗੀ ਹੈ। 5 ਚੋਰਾਂ ਨੇ ਤੈਨੂੰ ਘੇਰਿਆ ਹੋਇਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਮੋਹ ਦੇ ਵਿੱਚ ਤੂੰ ਫਸਿਆ ਹੋਇਆ। ਪਰ ਇਸ ਸਭ ਤੋਂ ਇਹ ਸਾਰਾ ਦੱਸ ਕੇ ਬੰਦੇ ਦੀ ਔਕਾਤ ਗੁਰੂ ਸਾਹਿਬ ਨੇ ਫਿਰ ਸੁਝਾਅ ਵੀ ਦਿੱਤਾ ਹੈ, ਹੱਲ ਵੀ ਦਿੱਤਾ ਹੈ, ਸਿਰਫ ਬਿਮਾਰੀ ਨਹੀਂ ਆਇਡੈਂਟੀਫਾਈ ਕੀਤੀ। ਗੁਰੂ ਸਾਹਿਬ ਨੇ ਫਰਮਾਇਆ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਧਰਣ ਕਿਰਪਾ, ਕਿ ਭਾਈ ਜੇ ਤੂੰ
ਭਲੇ ਲੋਕਾਂ ਦੇ ਨਾਲ ਗੁਰਮੁਖਾਂ ਦੀ ਸੰਗਤ ਦੇ ਵਿੱਚ ਉਸ ਪਾਲਕ ਨਿਰੰਕਾਰ ਨੂੰ ਯਾਦ ਕਰੇਗਾ, ਭਜੇਗਾ, ਉਸ ਦੇ ਭਜਨ ਚਾਹੇਗਾ, ਜੀ ਹਰ ਚਰਨ ਸ਼ਰਨ ਉਧਰਣ ਕਿਰਪਾ। ਤੇ ਫਿਰ ਜਦੋਂ ਰੱਬ ਦੀ ਚਰਨ ਸ਼ਰਨ ਵਿੱਚ ਆ ਜਾਈਏ ਤੇ ਫਿਰ ਉਸ ਦੀ ਕਿਰਪਾ, ਉਸ ਦੀ ਗ੍ਰੇਸ ਦੇ ਨਾਲ ਸਾਡਾ ਉਧਾਰ ਹੋ ਜਾਂਦਾ ਹੈ। ਅਸੀਂ ਇਸ ਅੱਗ ਔਰ ਪਾਣੀ ਦੇ ਜਿਹੜਾ ਸਮੁੰਦਰ ਹੈ ਜੀ ਇਸ ਤੋਂ ਅਸੀਂ ਪਾਰ ਉਤਰ ਸਕਦੇ ਹਾਂ। ਜੀ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਰਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।